ਉਸ ਨੂੰ ਪਤਾ ਹੈ ਵੀ ਕਿੱਥੇ ਕੀ ਕਰਨਾ ਹੈ। ਸਿੱਖਾਂ 'ਚ ਵਿਚਰਦੇ ਆ, ਪੰਜਾਬ 'ਚ ਵਿਚਰਦੇ ਆ, ਉਹ ਪੰਜਾਬੀਆਂ ਦੇ ਚਾਲ ਢਾਲ ਨੂੰ ਚੰਗੀ ਤਰ੍ਹਾਂ ਸਮਝਿਆ। ਉਹਨੇ ਗਾਂਧੀ ਰਾਹੀਂ ਐਂਟਰੀ ਮਾਰੀ, ਗਾਂਧੀ ਟੋਪੀਆਂ ਪਵਾ ਦਿੱਤੀਆਂ, ਨੈਸ਼ਨਲਿਜ਼ਮ ਇਹ ਵੋ। ਪਰ ਹੁਣ ਤੁਸੀਂ ਦੇਖੋ ਪੰਜਾਬ 'ਚ ਆ ਕੇ ਵੇਚਿਆ ਭਗਤ ਸਿੰਘ ਤੇ ਅੰਬੇਦਕਰ ਨੂੰ। ਨਾ ਉਹਦਾ ਕੋਈ ਭਗਤ ਸਿੰਘ ਨਾਲ ਲਾਗਾ ਦੇ ਗਿਆ, ਨਾ ਅੰਬੇਦਕਰ ਨਾਲ। ਜੇ ਖਟਕਲ ਕਲਾਂ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਰਿਹਾ ਤੇ ਉਹਦੀ ਐਡ ਜਿਹੜੀ ਆ ਉਹ ਗੁਜਰਾਤ ਦੀਆਂ ਅਖਬਾਰਾਂ 'ਚ ਵੀ ਲੱਗ ਰਹੀ ਆ, ਹਿਮਾਚਲ ਦੀਆਂ 'ਚ ਵੀ ਹਿੰਦੀ 'ਚ ਲੱਗ ਰਹੀ ਹੈ। ਹੁਣ ਗੁਜਰਾਤ ਵਾਲਿਆਂ ਨੂੰ ਕੀ ਲੈਗਾ ਦੇਗਾ ਵੀ ਪੰਜਾਬ 'ਚ, ਕਿਉਂਕਿ ਅਗਲੀਆਂ ਚੋਣਾਂ ਗੁਜਰਾਤ ਹਿਮਾਚਲ ਦੇ ਵਿੱਚ ਨੇ ਜਿੱਥੇ ਉਹਨੇ ਐਂਟਰੀ ਮਾਰਨੀ ਆ। ਇੱਕ ਵੀ ਲਾਈਨ ਜਿਹੜੀ ਆ ਉਸ ਦੀ ਦੇਖੋ ਕੇਜਰੀਵਾਲ ਦੀ, ਪਹਿਲੇ ਦਿਨ ਤੋਂ ਮੂਰਖ ਤਾਂ ਅਸੀਂ ਹੈ ਜਾਂ ਸਾਡੇ ਲੋਕ ਅਸੀਂ ਬਣੇ ਹੋਏ ਹਾਂ। ਉਹਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਉਹ ਕਿੱਥੋਂ ਆ ਰਿਹਾ, ਉਹਦਾ ਅਲਟੀਮੇਟ ਜਿਹੜਾ ਹੈ ਉਹ ਆਬਜੈਕਟਿਵ ਕੀ ਹੈ, ਨਿਸ਼ਾਨਾ ਕੀ ਹੈ। 7 ਸੀਟਾਂ ਪੰਜਾਬ ਦੀਆਂ ਰਾਜ ਸਭਾ ਦੀਆਂ ਨੇ, 2 ਆਉਣ ਵਾਲੇ ਦਿਨਾਂ 'ਚ ਖਾਲੀ ਹੋਣੀਆਂ, 5 ਉਹਨਾਂ ਦੇ ਪੇਪਰ ਭਰੇ ਜਾਣੇ ਸੀ। ਬੜੇ ਨਾਂ ਆ ਰਹੇ ਸੀ ਜੀ, ਜਸਟਿਸ ਜੋਰਾ ਸਿੰਘ ਹੋ ਸਕਦਾ ਹੈ, ਫਲਾਣਾ ਐਕੈਡਮਿਸ਼ਨ ਹੋ ਸਕਦਾ ਹੈ, ਢਿਮਕਾ ਹੋ ਸਕਦਾ ਹੈ। ਉਹਨਾਂ ਨੇ ਉਹੀ ਜਿਵੇਂ ਟਿਕਟਾਂ ਦਿੱਲੀ ਦੇ ਵਿੱਚ ਵੇਚੀਆਂ ਸੀ, ਉਹੀ ਉਹਨਾਂ ਨੇ ਜਿਹਨੂੰ ਵੇਚੀਆਂ ਨੇ। ਹਾਲਾਂ ਮਕਸਦ ਹੀ ਰਾਜ ਸਭਾ 'ਚ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਦਾ ਇਹ ਹੈ ਕਿ ਜਿਹੜੇ ਲੋਕ ਜਿਸ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਉਸ ਸਟੇਟ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਉਹਨਾਂ ਕੋਲ ਪਲੇਟਫਾਰਮ ਹੋਏ। ਪਰ ਇਹ ਜਿਹੜੇ 92 MLA ਨੇ, ਇਹਨਾਂ ਦੀ ਜ਼ਮੀਰ ਨੂੰ ਜਿਹੜਾ ਲਾਹਨਤ ਪਾ ਕੇ ਕਹੋ ਕਿ ਭਾਈ ਆਹ ਤੁਹਾਡੇ ਸਾਹਮਣੇ ਹੋ ਗਿਆ ਪੰਜਾਬ ਦੇ ਹੱਕਾਂ ਦਾ, ਹਿੱਤਾਂ ਦਾ ਕਬਾੜਾ, ਤੇ ਲਾਲਾ ਕੇਜਰੀਵਾਲ ਨੇ ਕਰਤਾ, ਪਹਿਲੇ ਹਫ਼ਤੇ 'ਚ ਹੀ ਕਰਤਾ। ਕੇਜਰੀਵਾਲ ਨੂੰ ਇੱਕ ਵਾਰ ਤੁਸੀਂ ਦਿੱਲੀ ਤੱਕ ਪਹੁੰਚ ਲੈਣ ਦਿਓ, ਜਿਹੜਾ ਉਹਦਾ ਨਿਸ਼ਾਨਾ ਹੈ। ਇਹ ਮੋਦੀ ਤੋਂ ਵੀ ਵਸਟ ਤਾਨਾਸ਼ਾਹ ਔਰ ਮੋਦੀ ਤੋਂ ਵੀ ਵਸਟ ਜਿਹੜਾ ਉਹ ਪ੍ਰੂਵ ਹੋਏਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਵਿੱਚ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਕਿ ਆਮ ਆਦਮੀ ਪਾਰਟੀ ਦੀ ਹਿੰਦੂਤਵੀ ਲੁਟੇਰੀ ਬਿੱਲੀ ਬਹੁਤ ਜਲਦੀ ਥੈਲੇ 'ਚੋਂ ਬਾਹਰ ਆ ਗਈ ਹੈ। ਲਾਲਾ ਕੇਜਰੀਵਾਲ ਨੇ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਜਿਹੜੀਆਂ ਨੋਮੀਨੇਸ਼ਨਸ ਕੀਤੀਆਂ ਹਨ, ਉਹ ਆਪਣੇ ਆਪ ਵਿੱਚ ਸਬੂਤ ਹੈ ਕਿ ਕੇਜਰੀਵਾਲ ਕਿਵੇਂ ਹਿੰਦੂਤਵੀ ਦੀ ਜਿਹੜੀ ਹੈ ਗੰਦੀ ਖੇਡ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇਹ ਐਕਸਪ੍ਰੈਸ਼ਨ ਤਾਂ ਉਦੋਂ ਯੂਜ਼ ਹੁੰਦੀ ਹੈ ਕਿ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਜੀ, ਜਦੋਂ ਕਿ ਪਹਿਲਾਂ ਪਤਾ ਨਾ ਲੱਗ ਰਿਹਾ ਹੋਏ ਕਿ ਵੀ ਥੈਲੇ ਦੇ ਵਿੱਚ ਕੀ ਹੈ। ਕੋਈ ਸਮਝਦਾ ਹੋਏ ਵੀ ਕੋਈ ਸਮਾਨ ਪਿਆ, ਪਰ ਨਿਕਲੇ ਬਾਹਰ ਬਿੱਲੀ ਜਿਹੜੀ ਝੋਲੇ 'ਚ ਲੁਕੋਈ ਹੋਈ ਹੈ। ਕੇਜਰੀਵਾਲ ਇਸ ਦੀਆਂ ਨੀਤੀਆਂ, ਆਮ ਆਦਮੀ ਪਾਰਟੀ, ਅਸੀਂ ਅਕਸਰ ਇਸ ਦਾ ਜ਼ਿਕਰ ਪਹਿਲੇ ਦਿਨ ਤੋਂ ਕੀਤਾ, ਮਜ਼ਬੂਤੀ ਨਾਲ ਕੀਤਾ ਹੈ ਕਿ ਕਿਵੇਂ ਅੰਨਾ ਹਜ਼ਾਰੇ, ਜਿਸ ਨੂੰ RSS ਦੀ ਫੰਡਡ ਵਿਵੇਕਾਨੰਦ ਫਾਊਂਡੇਸ਼ਨ, ਜਿਸ ਦਾ ਹੈਡ ਅਜੀਤ ਡੋਵਾਲ ਉਹਨਾਂ ਦਾ ਇੰਟੈਲੀਜੈਂਸ ਚੀਫ ਹੈ, ਉਸ ਨੇ ਲੱਭ ਕੇ ਲਿਆਂਦਾ। ਕਿਵੇਂ 24/7 ਅੰਬਾਨੀ ਅਡਾਨੀ ਦਾ ਮੀਡੀਆ ਅੰਨਾ ਹਜ਼ਾਰੇ ਦੇ ਉੱਤੇ ਫੋਕਸਡ ਸੀ, ਉਹਦੇ 'ਚੋਂ ਹੀ ਕੇਜਰੀਵਾਲ ਝੋਲੇ 'ਚੋਂ ਕੱਢਿਆ। ਔਰ ਕਿਵੇਂ ਜਿਵੇਂ ਅਕਸਰ ਇਹ ਹੁੰਦਾ ਹੈ ਕਿ ਵੀ ਜਿਹਨੂੰ ਜਨਮ ਦਿੱਤਾ ਹੁੰਦਾ ਹੈ, ਅਕਸਰ ਸੱਪਣੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਆਪਣੇ ਜਾਏ ਖਾਂਦੀ ਹੈ। ਅਤੇ ਕੇਜਰੀਵਾਲ ਨੇ ਪਹਿਲਾ ਡੰਗ ਤਾਂ ਉਹਨੂੰ ਹੀ ਮਾਰਿਆ। ਅੱਜ ਵੀ ਅੰਨਾ ਹਜ਼ਾਰੇ ਜਿਹਨੂੰ ਜਿਹੜਾ ਠੱਗਿਆ ਮਹਿਸੂਸ ਕਰਦਾ, ਉਹ ਕਹਿੰਦਾ ਵੀ ਮੇਰੇ ਜੇ ਸਾਰੇ ਇਸ ਅੰਦੋਲਨ ਦਾ ਕੋਈ ਗੰਧ ਮੈਂ ਦਿੱਤਾ ਹੈ ਤੇ ਉਹ ਕੇਜਰੀਵਾਲ ਹੈ। ਜ਼ਾਹਰ ਹੈ ਕਿ ਵੀ ਉਸ ਨੇ ਉਹਦੇ 'ਚੋਂ, ਕਿਉਂਕਿ ਅੰਨਾ ਹਜ਼ਾਰੇ ਤਾਂ ਆਪ ਵੀ ਉਹਨੂੰ ਨਹੀਂ ਸੀ ਪਤਾ ਵੀ ਉਹ ਕਿਹਦੀ ਖੇਡ ਰਿਹਾ। ਇਵੈਂਚੁਅਲੀ ਤਾਂ ਇਹ ਸਾਰੇ ਜਿਹੜੇ ਮੈਨ ਆਫ ਸਟਰਾ ਹੁੰਦੇ ਨੇ, ਕੱਖੋਂ ਹੌਲੇ ਲੋਕ, ਜਦੋਂ ਉਹਨਾਂ ਨੂੰ ਤੁਸੀਂ ਅੰਨਾ ਹਜ਼ਾਰੇ ਨੂੰ ਕਿਵੇਂ ਗਾਂਧੀ ਬਣਾ ਕੇ ਪੇਸ਼ ਕੀਤਾ ਗਿਆ। ਅਤੇ ਕੇਜਰੀਵਾਲ ਦਾ ਜੇ ਤੁਸੀਂ ਸਫ਼ਰ ਉਸ ਅੰਨਾ ਮੂਵਮੈਂਟ ਤੋਂ ਲੈ ਕੇ ਪਿਛਲੇ 10+ ਈਅਰਸ ਦੇ ਵਿੱਚ ਦੇਖੋ, ਕਿਉਂਕਿ 10 ਸਾਲ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਰਹੇ ਔਰ ਇਹ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਹੀ 2014 ਦੇ ਵਿੱਚ ਮੋਦੀ ਜਿਹੜਾ ਹੈ ਉਹ ਆਉਂਦਾ। ਸੋ ਆਲਮੋਸਟ 8-9 ਸਾਲ ਦੇ ਪੀਰੀਅਡ 'ਚ ਕੇਜਰੀਵਾਲ, ਜੇ ਤੁਸੀਂ ਉਹਦਾ ਨੌਟੰਕੀ ਤਰੀਕਾ ਦੇਖੋ, ਮਫਲਰ ਲਪੇਟਿਆ ਹੋਇਆ, ਖਾਊ ਕਰ ਰਿਹਾ ਬਿਮਾਰ 'ਚ ਕਿ ਹੁਣ ਵੀ ਗਿਆ, ਕਦੇ ਜੰਤਰ ਮੰਤਰ 'ਤੇ ਬੈਠਾ ਹੈ, ਕਦੇ ਗੁਰਦੁਆਰੇ ਦੀ ਲਾਈਨ 'ਚ ਖੜ੍ਹਾ ਹੈ, ਕਦੇ ਇੱਧਰ ਉੱਧਰ, ਕਿਵੇਂ ਉਹਨੇ ਆਪਣੇ ਉਸ ਸਾਰੇ
ਨੌਟੰਕੀ ਦੇ ਵਿੱਚ ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ, ਚੰਗੇ ਭਲੇ ਲੋਕ ਹੋਰ ਵੀ ਬਹੁਤ ਸਾਰੇ ਨਾਮੀ ਜਿਹੜੇ ਇਮਾਨਦਾਰੀ ਨਾਲ ਸਮਝਦੇ ਸੀ ਵੀ ਸਿਸਟਮ 'ਚੋਂ ਕਰਪਸ਼ਨ ਦੂਰ ਹੋਣੀ ਚਾਹੀਦੀ ਹੈ, ਉਹਨਾਂ ਨੂੰ ਨਾਲ ਲਾਇਆ। ਔਰ ਅੱਜ ਜਾਂਦੇ ਜਾਂਦੇ ਜਿੱਥੇ ਕਿ ਜਾ ਕੇ ਉਹ ਖਲੋਤਾ ਹੈ, ਇਕੱਲਾ ਬੰਦਾ ਆਪਣੇ ਨਾਂ ਦੇ ਉੱਤੇ ਹੀ ਉਸ ਦੀ ਸਾਰੀ ਪਾਰਟੀ ਦਾ ਸਟਰਕਚਰ, ਕੋਈ ਹੋਰ ਤੁਹਾਨੂੰ ਨਜ਼ਰ ਨਹੀਂ ਆਉਂਦਾ, ਉਹੀ ਡਿਸਾਈਡਿੰਗ ਫੈਕਟਰ। ਔਰ ਉਹਨੇ ਕਿਵੇਂ ਇਸ ਸਾਰਿਆਂ ਨੂੰ ਇੱਕ ਬਿਜ਼ਨਸ ਬਣਾਇਆ ਹੈ, ਕਿਵੇਂ ਉਹ ਸੀਟਾਂ ਵੇਚਦਾ ਹੈ, ਕਿਉਂਕਿ ਦਿੱਲੀ ਦੇ ਵਿੱਚ ਕਿਵੇਂ ਉਹਨੇ ਆਪਣਾ, ਇਹ ਠੀਕ ਹੈ ਕਿ ਉਹਦੀ IIT ਦੀ ਐਜੂਕੇਸ਼ਨ ਪਲੈਨਿੰਗ ਉਸ ਨੂੰ ਪਤਾ ਹੈ ਵੀ ਕਿੱਥੇ ਕੀ ਕਰਨਾ ਹੈ। ਸਿੱਖਾਂ 'ਚ ਵਿਚਰਦੇ ਆ, ਪੰਜਾਬ 'ਚ ਵਿਚਰਦੇ ਆ, ਉਹ ਪੰਜਾਬੀਆਂ ਦੇ ਚਾਲ ਢਾਲ ਨੂੰ ਚੰਗੀ ਤਰ੍ਹਾਂ ਸਮਝਿਆ। ਕਿਵੇਂ ਉਹਨੇ ਦਿੱਲੀ ਦੇ ਵਿੱਚ ਇੱਕ ਰਾਘਵ ਚੱਢਾ ਨਾਂ ਦਾ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਦੀ ਕੁੜੀ ਦੇ ਨਾਲ ਹੀ ਸਾਕ ਹੋਇਆ, ਉਹਨੂੰ ਕਿਵੇਂ ਖੜਾ ਕੀਤਾ, ਕਿਵੇਂ ਉਹਨੂੰ MLA ਦਿੱਲੀ 'ਚ ਬਣਾਇਆ। ਔਰ ਹੁਣ ਕਿਵੇਂ ਉਹਦਾ ਸਾਰਾ ਧਨ ਕਿਵੇਂ ਅੰਨੇ ਅੰਦਾਜ਼ ਇਕੱਠਾ ਕਰ ਰਿਹਾ। ਔਰ ਇਹ ਕਿਵੇਂ ਵੇਚ ਵਚਾਣ ਦੇ ਵਿੱਚ ਉਹ ਮਾਹਰ ਹੈ। ਜਦੋਂ ਉਹਨੇ ਦਿੱਲੀ ਤੋਂ, ਇੱਕ ਗੱਲ ਦਾ ਧਿਆਨ ਰਹੇ ਕਿ ਵੀ ਅਪਰ ਹਾਊਸ, ਲੋਅਰ ਹਾਊਸ, ਜਦੋਂ ਪਾਰਲੀਮੈਂਟ ਲੋਕ ਸਭਾ ਕਿਹਾ ਜਾਂਦਾ, ਉਹ ਡਾਇਰੈਕਟਲੀ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਲੋਕਾਂ ਦੇ। ਜਿਹਨੂੰ ਰਾਜ ਸਭਾ ਕਿਹਾ ਜਾਂਦਾ ਹੈ, ਅਪਰ ਹਾਊਸ, ਉਸ ਦੇ ਵਿੱਚ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਆਬਾਦੀ ਵਾਈਜ਼। ਜਿਵੇਂ ਪੰਜਾਬ ਦੇ ਹਿੱਸੇ 7 ਰਾਜ ਸਭਾ ਦੀਆਂ ਸੀਟਾਂ ਨੇ, ਦਿੱਲੀ ਦੇ ਹਿੱਸੇ 2 ਜਾਂ 3 ਸੀ ਸ਼ਾਇਦ, ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ, 2 ਜਾਂ 3। ਲੇਕਿਨ ਦਿੱਲੀ ਦੀਆਂ ਸੀਟਾਂ ਦੇ ਵੇਲੇ ਜਿਹੜੇ ਉਹਦੇ ਨਾਲ ਪਹਿਲੇ ਦਿਨ ਤੋਂ ਖੜਨ ਵਾਲੇ ਲੋਕ, ਜਿਨ੍ਹਾਂ 'ਚ ਕੁਮਾਰ ਵਿਸ਼ਵਾਸ ਵੀ ਸ਼ਾਮਲ ਸੀ, ਉਹ ਐਕਸਪੈਕਟ ਕਰਦੇ ਸੀ ਕਿ ਇਹ ਹੋਏਗਾ। ਉਹਨੇ ਦੋਵੇਂ ਸੀਟਾਂ ਜਿਹੜੀਆਂ ਨੇ ਕਰੋੜਾਂ ਦੇ ਵਿੱਚ ਵੇਚੀਆਂ। ਹਾਲਾਂਕਿ ਜਦੋਂ ਵੇਚੀਆਂ ਜਾਂਦੀਆਂ ਕਿਹਾ ਤਾਂ ਇਹੀ ਜਾਂਦਾ ਜੀ ਅਸੀਂ ਪਾਰਟੀ ਫੰਡ ਲੈ ਰਹੇ, ਲੇਕਿਨ ਮਤਲਬ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਦਿੱਲੀ ਦੇ ਨਾਲ, ਔਰ ਇਹ ਜਿਹੜੇ 2-4 ਉਹਦੇ ਨਾਲ ਬਚੇ ਵੀ ਸੀ ਉਹ ਵੀ ਸਾਥ ਛੱਡ ਗਏ ਕਿ ਭਾਈ ਇਹ ਕੀ ਹੈ। ਔਰ ਇਹ ਇਸ ਦਾ ਜਿਹੜਾ ਸਾਰਾ ਇਸ ਕਿਸਮ ਦਾ ਲੋਟੂ ਲਾਈਨ, ਇੱਕ ਪਾਸੇ RSS ਦੀ ਲਾਈਨ ਟੋ ਕਰਨਾ, ਜਿਹਦੇ 'ਚ ਤੁਸੀਂ ਦੇਖਦੇ ਹੋ ਕਿ ਉਹਨੇ ਵੀ ਪਹਿਲਾਂ ਉਹਨੇ ਗਾਂਧੀ ਦਾ ਨਾਂ ਇਸਤੇਮਾਲ ਕੀਤਾ, ਟੋਪੀ ਵੀ ਗਾਂਧੀ ਦੀ। ਔਰ ਜਦੋਂ ਉਸ ਨੂੰ 1-2 ਥਾਵਾਂ ਤੇ ਉੱਤੇ ਸਿਆਹੀ ਵੀ ਸੁੱਟੀ, ਚਪੇੜਾਂ ਵੀ ਮਾਰੀਆਂ, ਤਾਂ ਚੁੱਪ ਕਰਕੇ ਸੀ ਕਿ ਮੈਂ ਗਾਂਧੀਅਨ ਹੈ, ਔਰ ਉਹ ਸਾਰੇ ਦੇ ਥੱਲੇ। ਲੇਕਿਨ ਹੌਲੀ ਹੌਲੀ ਜੇ ਤੁਸੀਂ ਦੇਖੋ ਵੀ ਇਹ ਸੇਲਸਮੈਨ ਹੁੰਦਾ, ਜਿਵੇਂ ਜਿਹੜਾ ਕਾਮਯਾਬ ਸੇਲਸਮੈਨ ਹੁੰਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿ ਸਰਦੀਆਂ ਦੇ ਵਿੱਚ ਪਕੌੜਿਆਂ ਦੀ ਰੇਹੜੀ ਲਾਓ, ਜ਼ਿਆਦਾ ਆਮਦਨ ਹੋ, ਗਰਮੀਆਂ 'ਚ ਆਈਸਕ੍ਰੀਮ ਲਾਓ। ਹੁਣ ਗਰਮੀਆਂ 'ਚ ਤੁਹਾਡੇ ਪਕੌੜੇ ਤਾਂ ਨਹੀਂ ਬਾਹਰ 100+ ਟੈਂਪਰੇਚਰ 'ਚ ਵਿਕਣੇ, ਆਈਸਕ੍ਰੀਮ ਵਿਕਣੀ ਹੈ। ਸੋ ਉਹਨੇ ਗਾਂਧੀ ਰਾਹੀਂ ਐਂਟਰੀ ਮਾਰੀ, ਗਾਂਧੀ ਟੋਪੀਆਂ ਪਵਾ ਦਿੱਤੀਆਂ, ਨੈਸ਼ਨਲਿਜ਼ਮ ਇਹ ਉਹ। ਪਰ ਹੁਣ ਤੁਸੀਂ ਦੇਖੋ ਪੰਜਾਬ 'ਚ ਆ ਕੇ ਵੇਚਿਆ ਭਗਤ ਸਿੰਘ ਤੇ ਅੰਬੇਦਕਰ ਨੂੰ, ਨਾ ਉਹਦਾ ਕੋਈ ਭਗਤ ਸਿੰਘ ਨਾਲ ਲਾਗਾ ਦੇਗਾ ਨਾ ਅੰਬੇਦਕਰ ਨਾਲ। ਇਹ ਸੇਲਸਮੈਨਸ਼ਿਪ ਹੈ, ਕਿਉਂਕਿ ਪੰਜਾਬ 'ਚ ਗਾਂਧੀ ਨਹੀਂ ਸੀ ਵਿਕਣਾ ਔਰ ਉਹਨਾਂ ਦੀਆਂ ਫੋਟੋ। ਲੇਕਿਨ ਹੁਣ ਅੱਗੋਂ ਪੰਜਾਬ ਨੂੰ ਕਿਵੇਂ ਵੇਚਣਾ ਕਿ ਜੇ ਖਟਕਲ ਕਲਾਂ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਰਿਹਾ ਤੇ ਉਹਦੀ ਐਡ ਜਿਹੜੀ ਆ ਉਹ ਗੁਜਰਾਤ ਦੀਆਂ ਅਖਬਾਰਾਂ 'ਚ ਵੀ ਲੱਗ ਰਹੀ ਹੈ, ਹਿਮਾਚਲ ਦੀਆਂ 'ਚ ਵੀ ਹਿੰਦੀ 'ਚ ਲੱਗ ਰਹੀ ਹੈ। ਹੁਣ ਗੁਜਰਾਤ ਵਾਲਿਆਂ ਨੂੰ ਕੀ ਲੈਗਾ ਦੇਗਾ ਵੀ ਪੰਜਾਬ 'ਚ, ਕਿਉਂਕਿ ਅਗਲੀਆਂ ਚੋਣਾਂ ਗੁਜਰਾਤ, ਹਿਮਾਚਲ ਦੇ ਵਿੱਚ ਨੇ ਜਿੱਥੇ ਉਹਨੇ ਐਂਟਰੀ ਮਾਰਨੀ ਹੈ। ਔਰ ਆਲਰੇਡੀ ਉਹ ਦੱਸ ਰਿਹਾ ਕਿ ਵੀ ਮੈਂ, ਔਰ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ RSS ਦੀ B ਟੀਮ ਹੈ, ਹਾਲਾਂਕਿ ਕਿਹਾ ਜਾਂਦਾ ਹੈ ਕਿ ਜੀ ਦੇਖੋ ਇਹ ਤੁਸੀਂ ਪਹਿਲਾਂ ਕਿਵੇਂ ਕਨਕਲੂਡ ਕਰ ਲੈਂਦੇ ਹੋ ਜਾਂ ਕਰ ਲਿਆ। ਅਸੀਂ ਜਦੋਂ 2014 ਦੇ ਵੇਲੇ ਇੱਥੇ ਆ ਕੇ ਜਦੋਂ ਉਹਨੇ ਸਾਡੇ ਕਈ ਆਪਣੇ ਆਪ ਨੂੰ ਖਾਲਿਸਤਾਨੀ ਕਹਾਣ ਵਾਲੇ ਵੀ ਆਪਣੇ ਜਹਾਜ਼ ਤੇ ਚੜ੍ਹਾ ਲਏ, ਉਹਨਾਂ ਨੂੰ ਲੱਗਾ ਜੀ ਕਾਲਾ ਚੋਰ ਆ ਜਾਏ ਅਕਾਲੀਆਂ ਤੋਂ ਸੱਤੇ ਹੋਏ, ਤਾਂ ਉਦੋਂ ਵੀ ਅਸੀਂ ਖੁੱਲ੍ਹ ਕੇ ਸਟੈਂਡ ਲਿਆ ਸੀ। ਔਰ ਅਸੀਂ ਇੱਥੇ ਵੀ ਅੱਜ ਤੱਕ ਵੀ ਕਈਆਂ ਦੀ ਅਸੀਂ ਵਿਰੋਧਤਾ ਚੱਲ ਰਹੇ ਹਾਂ। ਹੁਣ ਵੀ ਜਦੋਂ ਇਹ ਭਗਵੰਤ ਮਾਨ ਬਣਦਾ, ਔਰ ਦੂਜਾ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਤਬਸਰਾ ਕਰ ਰਹੇ ਹਾਂ, ਸਾਨੂੰ ਕੁਛ ਨੇ ਕਿਹਾ ਜੀ ਤੁਸੀਂ ਉਹਨਾਂ ਨੂੰ ਵਕਤ ਤਾਂ ਦਿਓ, 6 ਮਹੀਨੇ ਦਾ ਟਾਈਮ ਦਿਓ, 3 ਮਹੀਨੇ ਦਾ ਦਿਓ। ਮੈਂ ਕਿਹਾ ਜੀ ਵਕਤ ਉਹਨੂੰ ਦਿੱਤਾ ਜਾਂਦਾ ਜਿਹਦੇ ਬਾਰੇ ਪਤਾ ਨਾ ਹੋਏ, ਕਿ ਭਾਈ ਤੁਸੀਂ ਉਹਨੂੰ ਪੈਰਾਂ 'ਚ ਰੁਲਦਾ ਦੇਖਦੇ ਹੋ ਕੇਜਰੀਵਾਲ ਦੇ, ਬਾਰ-ਬਾਰ ਉਹਦੀ ਭਗਵੰਤ ਮਾਨ ਦਾ ਆਪਣਾ ਕੋਈ ਜਿਹੜਾ ਉਹਦੇ 'ਚੋਂ ਤੁਸੀਂ ਕੀ ਕੱਢੋਗੇ। ਹਰ ਚੀਜ਼ ਤਾਂ ਉਹ ਰਿਮੋਟਲੀ ਕੰਟਰੋਲਡ ਹੈ, ਡਿਸਾਈਡ ਉਹ ਆ ਕੇ ਕਰਦਾ ਹੈ ਕੀ ਕਰਨਾ ਹੈ। ਔਰ ਜਦੋਂ ਜਿਹਨਾਂ ਸਿਆਣੇ ਲੋਕਾਂ ਨੇ ਇਹਦਾ ਸਾਥ ਛੱਡਿਆ, ਜਿਨ੍ਹਾਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਵਰਗੀ ਸ਼ਖਸੀਅਤ ਜਾਂ ਹਰਵਿੰਦਰ ਸਿੰਘ ਫੂਲਕਾ ਜਾਂ ਸੁਖਪਾਲ ਸਿੰਘ ਖਹਿਰਾ ਵਰਗੇ ਲੋਕ ਸ਼ਾਮਲ ਨੇ, ਉਹਨਾਂ ਨੇ ਦੇਖ ਲਿਆ ਸੀ ਕਿ ਵੀ ਇਹ ਤਾਂ ਈਵਨ ਜਿਹੜਾ ਪੈਸਾ ਵੀ ਆਉਂਦਾ ਸਿੱਧਾ ਦਿੱਲੀ ਦੇ ਅਕਾਊਂਟ 'ਚ ਹੈ। ਪੰਜਾਬ ਆਦਮੀ ਪਾਰਟੀ ਨੂੰ ਤਾਂ ਕੋਈ ਹੈ ਨਹੀਂ, ਔਰ ਫੈਸਲੇ ਵੀ ਉੱਥੇ ਹੀ ਨੇ। ਔਰ ਜੇ ਫੁਲਕੇ ਨੇ ਪਾਣੀਆਂ ਦੇ ਮੁੱਦੇ 'ਤੇ ਪੁੱਛਿਆ ਤਾਂ ਉਹਨੂੰ ਝਾੜ ਕੇ ਬਿਠਾ ਦਿੱਤਾ ਜੀ ਆਪ ਰਾਸ਼ਟਰ ਕੀ ਬਾਤ ਕरें। ਹੁਣ ਜੇ ਤੁਸੀਂ ਇੱਕ ਵੀ ਲਾਈਨ ਜਿਹੜੀ ਹੈ ਉਸ ਦੀ ਦੇਖੋ ਕੇਜਰੀਵਾਲ ਦੀ, ਪਹਿਲੇ ਦਿਨ ਤੋਂ
ਮੂਰਖ ਤਾਂ ਅਸੀਂ ਹੈ ਜਾਂ ਸਾਡੇ ਲੋਕ ਅਸੀਂ ਬਣੇ ਹੋਏ ਹੈ। ਉਹਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਉਹ ਕਿੱਥੋਂ ਆ ਰਿਹਾ ਹੈ, ਉਹਦਾ ਅਲਟੀਮੇਟ ਜਿਹੜਾ ਹੈ ਉਹ ਆਬਜੈਕਟਿਵ ਕੀ ਹੈ, ਨਿਸ਼ਾਨਾ ਕੀ ਹੈ। ਹਾਲਾਂਕਿ ਸਾਨੂੰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਲਿਖਿਆ, ਉਹਨਾਂ ਨੇ ਸ਼ਿਕਾਇਤ ਰਾਦਰ ਕੀਤੀ ਹੈ ਕਿ ਜੀ ਤੁਸੀਂ ਸੌਫਟ ਹੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਬਣੀ ਹੈ ਸਰਕਾਰ ਜਾਂ ਦੂਜਾ। ਚਲੋ ਉਹਨਾਂ ਨੂੰ ਉਹਨਾਂ ਦਾ ਵਿਊ ਪੁਆਇੰਟ ਵੈਲਕਮ ਹੈ ਕਿਉਂਕਿ ਉਹਨਾਂ ਦੀ ਇੱਕ ਆਪਣੀ ਆਬਜ਼ਰਵੇਸ਼ਨ ਹੈ, ਪਰ ਅਸੀਂ ਜਿੰਨਾ ਵਿਰੋਧ ਇੱਥੇ 2014 ਤੋਂ ਸਹੇੜਿਆ ਹੋਇਆ ਹੈ ਨਾ, ਸਾਡੀ ਕੋਈ ਸੌਫਟ ਲਾਈਨ ਨਹੀਂ ਹੈ। ਰਾਦਰ ਸਾਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਵੀ ਅਲਟੀਮੇਟਲੀ ਇਹ ਜਿਹੜੇ ਆਪਣੇ ਲੋਕਾਂ ਨੇ ਸਤੇ ਹੋਇਆਂ ਨੇ, ਔਰ ਜਦੋਂ ਇਹ ਬਣਦਾ ਵੀ ਹੈ ਕਿ ਜੀ ਆਪਣੇ ਤਾਂ ਕਹਿੰਦੇ ਸੀ ਕਾਲਾ ਚੋਰ ਆ ਜਾਏ, ਅਸੀਂ ਕਿਹਾ ਜੀ ਆ ਗਿਆ, ਕਾਲਾ ਵੀ ਹੈ ਤੇ ਚੋਰ ਵੀ ਹੈ, ਹੁਣ ਨਿਬੜ ਲਓ ਇਹਦੇ ਨਾਲ। ਸੋ ਉਹ ਇੱਕ ਵੱਖਰਾ ਵਿਸ਼ਾ, ਮੈਂ ਉਹਨਾਂ ਦੇ ਲਿਖਤ ਵੀ ਡਿਸਕਸ ਕਰਾਂਗਾ। ਲੇਕਿਨ ਅੱਜ ਇਹ ਗੱਲ ਬਿੱਲੀ ਜਿਹਨੂੰ ਤੁਸੀਂ ਕਿਹਾ ਥੈਲੇ ਤੋਂ ਬਾਹਰ, ਹੁਣ ਇਹ 7 ਸੀਟਾਂ ਪੰਜਾਬ ਦੀਆਂ ਰਾਜ ਸਭਾ ਦੀਆਂ ਨੇ, 2 ਆਉਣ ਵਾਲੇ ਦਿਨਾਂ 'ਚ ਖਾਲੀ ਹੋਣੀਆਂ, 5 ਉਹਨਾਂ ਦੇ ਪੇਪਰ ਭਰੇ ਜਾਣੇ ਸੀ। ਬੜੇ ਨਾਂ ਆ ਰਹੇ ਸੀ ਜੀ, ਜਸਟਿਸ ਜੋਰਾ ਸਿੰਘ ਹੋ ਸਕਦਾ ਹੈ, ਫਲਾਣਾ ਐਕੈਡਮਿਸ਼ਨ ਹੋ ਸਕਦਾ ਹੈ, ਢਿਮਕਾ ਹੋ ਸਕਦਾ ਹੈ। ਉਹਨਾਂ ਨੇ ਉਹੀ ਜਿਵੇਂ ਟਿਕਟਾਂ ਦਿੱਲੀ ਦੇ ਵਿੱਚ ਵੇਚੀਆਂ ਸੀ, ਉਹੀ ਉਹਨਾਂ ਨੇ ਜਿਹਨੂੰ ਵੇਚੀਆਂ ਨੇ ਸਿਰਫ ਇੱਕ ਹਰਭਜਨ ਸਿੰਘ ਕ੍ਰਿਕਟਰ, ਜਿਹੜਾ ਅਲਟੀਮੇਟਲੀ ਸਿਰ ਤੇ ਟੋਪੀ ਉਹਦੇ ਹੁੰਦੀ ਹੈ, ਉਹ ਹਿੰਦੂ ਤਵੀਆਂ ਵਾਲਾ ਹੀ, ਉਹ ਪਾਕਿਸਤਾਨ ਦੇ ਨਾਲ ਖਹਿਣ ਨੂੰ ਚੰਗਾ ਹੈ, ਜਦੋਂ ਵੀ ਗਾਲੀ ਗਲੋਚ ਕਰਨਾ ਉਹ ਪੂਰਾ ਹਿੰਦੂ ਤਵੀ ਕਾਰਡ ਪਲੇ ਕਰ ਰਿਹਾ ਹੁੰਦਾ। ਇਸ ਗੱਲ ਦਾ ਵੀ ਰਹਿ ਕੇ ਉਹੀ ਕੇਜਰੀਵਾਲ ਹੈ ਔਰ ਇਹੀ ਭਗਵੰਤ ਮਾਨ ਆਰਟੀਕਲ 370 ਜਦੋਂ ਐਬਰੋਗੇਟ ਕੀਤਾ ਜਾਂਦਾ ਹੈ ਉਸ ਦੇ ਵੀ ਜਿਹੜਾ ਇਹ ਅਮਿਤ ਸ਼ਾਹ ਮੋਦੀ ਦੇ ਨਾਲ ਖਲੋਂਦੇ ਨੇ, CAA ਦੇ ਮੁੱਦੇ 'ਤੇ ਵੀ ਉਹਨਾਂ ਦੇ ਨਾਲ ਖਲੋਂਦੇ ਨੇ, ਔਰ ਸਿੱਖ ਮੁੱਦਿਆਂ ਦੇ ਉੱਤੇ ਅਸੀਂ ਪ੍ਰੋਫੈਸਰ ਭੁੱਲਰ ਦਾ ਇਸ਼ੂ ਹੋਏ, ਬੰਦੀ ਸਿੱਖਾਂ ਦੀ ਰਿਹਾਈ ਦਾ, ਉਹ ਅਸੀਂ ਅਕਸਰ ਗੱਲ ਕਰਦੇ। ਸੋ ਇਹ ਕਿਹੜੇ ਪਾਸਿਓਂ ਕਿਸੇ ਨੂੰ ਐਕਸਪੈਕਟੇਸ਼ਨ ਸੀ ਜਾਂ ਹੈ ਕਿ ਜੀ ਪੰਜਾਬ 'ਚ, ਔਰ ਇੱਕ ਸੀਨੀਅਰ ਜਰਨਲਿਸਟ ਇੱਕ ਸੱਤਿਆ ਪ੍ਰੋਗਰਾਮ ਆਉਂਦਾ ਹੈ, ਉਹ ਹਿੰਦੀ TV ਚੈਨਲ ਹੈ, ਉਹਨਾਂ ਦੇ ਉੱਤੇ ਬੜਾ ਮੰਜਿਆ ਹੋਇਆ ਜਿਹੜਾ ਜਰਨਲਿਸਟ ਉਹ ਕਹਿ ਰਿਹਾ ਸੀ ਕਿ ਕੇਜਰੀਵਾਲ ਨੂੰ ਇੱਕ ਵਾਰ ਤੁਸੀਂ ਦਿੱਲੀ ਤੱਕ ਪਹੁੰਚ ਲੈਣ ਦਿਓ, ਜਿਹੜਾ ਉਹਦਾ ਨਿਸ਼ਾਨਾ ਹੈ। ਇਹ ਮੋਦੀ ਤੋਂ ਵੀ ਵਸਟ ਤਾਨਾਸ਼ਾਹ ਔਰ ਮੋਦੀ ਤੋਂ ਵੀ ਵਸਟ ਜਿਹੜਾ ਉਹ ਪ੍ਰੂਵ ਹੋਏਗਾ। ਔਰ ਉਹਨੇ ਕਰਪਸ਼ਨ ਦੇ ਮਾਮਲੇ 'ਚ ਤਾਂ ਉਹਨੇ ਰਾਈਟਲੀ ਕਿਹਾ ਵੀ ਜਿਹੜੇ ਦਿੱਲੀ 'ਚ ਸਾਡੇ ਲੋਕ ਨੇ, ਅਸੀਂ ਜਾਣਦੇ ਹਾਂ ਕਿ ਕਿੰਨੀ ਕੁ ਇਮਾਨਦਾਰੀ ਕਿੱਥੇ ਕਲਾਈ ਕਰਦੀ ਹੈ। ਹੁਣ ਕੀ ਇਮਾਨਦਾਰੀ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਸਿਰਫ ਰਿਸ਼ਵਤ ਲੈਣ ਦੇਣ ਤੱਕ ਹੁੰਦਾ ਹੈ? ਇਹ ਜਿਹੜੀ ਜਿਸ ਲਿਹਾਜ਼ ਨਾਲ ਪੰਜਾਬ ਦੀ ਐਕਸਪਲੋਇਟੇਸ਼ਨ ਔਰ ਇਹ ਟਿਕਟਾਂ ਵੇਚਣ ਦਾ ਕੰਮ, ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਆਪਣਾ ਕਮੈਂਟ ਕਰਾਂ, ਮੈਂ ਦੱਸ ਦਿਆਂ ਕਿ ਜਿਹੜੇ 5 ਰਾਜ ਸਭਾ ਦੇ ਪੰਜਾਬ 'ਚੋਂ ਨੋਮੀਨੇਟ ਕੀਤੇ ਨੇ ਕੇਜਰੀਵਾਲ ਨੇ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਵਿਧਾਇਕ ਰਾਘਵ ਚੱਡਾ, ਜਿਹੜਾ ਇਸ ਦਾ ਹੋਣ ਵਾਲਾ ਜਵਾਈ ਹੈ, ਅਨਕਨਫਰਮਡ ਹੈ ਕਿਉਂਕਿ ਬਹੁਤ ਸਾਰੀਆਂ ਮੈਂ ਪੋਸਟਾਂ ਦੇਖੀਆਂ ਨੇ, ਔਰ ਇੱਕ IIT ਦਾ ਹੀ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਦਿੱਲੀ ਬੇਸ, ਜਿਹਦਾ ਕੋਈ ਪੰਜਾਬ ਨਾਲ ਲਾਗਾ ਦੇਗਾ ਨਹੀਂ, UP ਦਾ ਰਹਿਣ ਵਾਲਾ, ਪਰ ਇਹ ਕਿਹਾ ਜਾ ਰਿਹਾ ਜੀ ਜਿੰਨੀ ਪਲੈਨਿੰਗ ਪੰਜਾਬ 'ਚ ਕੀਤੀ, ਸਰਵੇ ਕੀਤੇ, ਉਹ ਇਹਨੇ ਕੀਤੇ। ਸੋ ਇਹ ਸੰਦੀਪ ਪਾਠਕ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ। ਹਾਲਾਂ ਮਕਸਦ ਹੀ ਰਾਜ ਸਭਾ 'ਚ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਦਾ ਇਹ ਹੈ ਕਿ ਜਿਹੜੇ ਲੋਕ ਜਿਸ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਉਸ ਸਟੇਟ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਉਹਨਾਂ ਕੋਲ ਪਲੇਟਫਾਰਮ ਹੋਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਸੂਬਿਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਰਾਜ ਸਭਾ ਦਾ ਇਹ ਸਟੇਟਸ ਹੈ ਕਿ ਸੂਬਿਆਂ ਨਾਲ ਸੰਬੰਧਿਤ ਕੋਈ ਵੀ ਜਿਹੜਾ ਕਾਨੂੰਨ ਹੈ, ਬਿੱਲ ਹੈ, ਉਹ ਪਹਿਲਾਂ ਰਾਜ ਸਭਾ 'ਚ ਪੇਸ਼ ਹੁੰਦਾ ਹੈ। ਇਹ ਸਮਝਦਿਆਂ ਹੋਇਆ ਕਿ ਰਾਜ ਸਭਾ ਦੇ ਵਿੱਚ ਉਹਨਾਂ ਸੂਬਿਆਂ ਦੇ ਡਾਇਰੈਕਟ ਰਿਪਰੈਜ਼ੈਂਟੇਟਿਵ ਬੈਠੇ ਨੇ। ਇਸੇ ਲਈ ਜਦੋਂ ਆਰਟੀਕਲ 370 ਔਰ 35A ਉਹਨਾਂ ਨੇ ਖਤਮ ਕੀਤਾ ਹੈ, ਅਨਕਨਸਟੀਟਿਊਸ਼ਨਲ ਫੈਸਲਾ ਲਿਆ, ਤੇ ਸਭ ਤੋਂ ਪਹਿਲਾਂ ਅਮਿਤ ਸ਼ਾਹ ਨੇ ਆ ਕੇ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਸੀ, ਔਰ ਉੱਥੇ ਜਿਹੜਾ ਉੱਥੋਂ ਅੱਗੇ ਫਿਰ ਲੋਕ ਸਭਾ 'ਚ ਜਾਂਦਾ ਹੈ। ਹੁਣ ਇਹ ਸੰਦੀਪ ਪਾਠਕ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ। ਫਿਰ ਲਵਲੀ ਯੂਨੀਵਰਸਿਟੀ ਦਾ ਅਸ਼ੋਕ ਮਿੱਤਲ, ਹੁਣ ਲਵਲੀ ਉਹੀ ਹਲਵਾਈ ਲਵਲੀ ਸਵੀਟਸ, ਔਰ ਜਿਨ੍ਹਾਂ ਨੂੰ ਥੋੜਾ ਲਵਲੀ ਯੂਨੀਵਰਸਿਟੀ ਦਾ ਐਕਸਪੀਰੀਅੰਸ ਹੈ, 50,000 ਤੋਂ ਜ਼ਿਆਦਾ ਸਟੂਡੈਂਟ 30 ਤੋਂ ਜ਼ਿਆਦਾ ਮੁਲਕਾਂ ਦੇ। ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਇਹ ਇਹਨਾਂ ਨੇ ਕੈਂਪੇਨ 'ਚ ਕਿਹਾ ਜੀ ਅਸੀਂ ਕੁਆਲਿਟੀ ਐਜੂਕੇਸ਼ਨ, ਸਰਕਾਰੀ ਸਕੂਲ ਔਰ ਹਸਪਤਾਲ ਉਹਨਾਂ ਨੂੰ ਡਿਵੈਲਪ ਕਰਾਂਗੇ। ਲਵਲੀ ਯੂਨੀਵਰਸਿਟੀ ਨਾਲ ਜਿਹਦਾ ਵੀ ਵਾਇਆ ਪੁੱਛ ਲਓ ਕਿ ਵੀ ਇਸ ਤੋਂ ਵੱਡਾ ਤਾਂ ਕੋਈ ਵਪਾਰੀ ਨਹੀਂ ਹੈ, ਕਿਵੇਂ ਟਿਕਟਾਂ ਸੀਟਾਂ ਉੱਥੇ ਕਿਵੇਂ ਕਰਦੇ ਨੇ, ਕਿਉਂਕਿ ਇਹ ਉਹਨਾਂ 'ਚੋਂ ਹੈ
ਜਿਨ੍ਹਾਂ ਨੇ ਐਜੂਕੇਸ਼ਨ ਨੂੰ ਵਪਾਰ ਬਣਾਇਆ ਤੇ ਰਸਗੁੱਲੇ ਬਣਾਉਂਦਾ ਜਿਹੜਾ ਹੈ ਉਹ ਲਵਲੀ ਯੂਨੀਵਰਸਿਟੀ ਦੇ ਨਾਂ ਥੱਲੇ ਕਿਵੇਂ ਕਰੋੜਾਂ ਅਰਬਾਂ ਦੀ ਜਿਹੜੀ ਹੈ ਉਹ ਫਾਈਨੈਂਸ਼ੀਅਲ ਡੀਲਸ ਦੇ ਵਿੱਚ ਪਹੁੰਚ ਗਿਆ। ਹੁਣ ਉਹਦਾ ਪੰਜਾਬ ਦੀ ਕਿਹੜੇ ਪਾਸਿਓਂ ਰਿਪਰੈਜ਼ੈਂਟੇਸ਼ਨ ਹੈ, ਕਿਸ ਫੀਲਡ 'ਚ ਅਦਰ ਦੈਨ ਕਿ ਉਹਨੇ ਆਪਣਾ ਪੈਸਾ ਬਣਾਇਆ। ਸੋ ਜ਼ਾਹਰ ਹੈ ਹਾਲਾਂ ਜਦੋਂ ਇਹ ਚੱਲ ਰਿਹਾ ਸੀ ਇੱਕ ਹੋਰ ਆਪਣੇ ਜਲੰਧਰ ਦੇ ਇੰਡਸਟਰੀਅਲ ਏਰੀਆ ਦਾ ਬੜਾ ਸ਼ੈਤਾਨ ਕਿਸਮ ਦਾ ਜਿਹਨੂੰ ਮੈਂ ਨਿੱਜੀ ਵੀ ਜਾਣਦਾ ਰਿਹਾ ਸੁਸ਼ੀਲ ਵਿਜ ਹਾਂਜੀ ਉਹ ਵੀ ਜਿਹੜਾ ਹੈ ਉਹ ਉਹਨਾਂ ਦਾ ਉੱਥੋਂ ਕਿਹੜਾ ਇੱਕ ਅਖਬਾਰ ਵੀ ਉਹ ਕੱਢਦਾ ਪਤਾ ਨਹੀਂ ਕੀ ਦੈਨਿਕ ਕਿ ਕੀ ਹੈ ਉਹਨੂੰ, ਪਰ ਇਹਨੇ ਪੈਸੇ ਜ਼ਿਆਦਾ ਦੇ ਦਿੱਤੇ ਹੋਣੇ ਨੇ। ਉਹਦਾ ਸੀ ਕਿ ਉਹਦੇ ਨਾਲ 50 ਕਰੋੜ ਦੀ ਡੀਲ ਕੇਜਰੀਵਾਲ ਦੀ ਬਣ ਰਹੀ ਹੈ ਵਿਜ ਦੀ, ਔਰ ਇਹ ਵਿਜ ਉਹੀ ਹੈ ਜਿਹਦੇ ਕਾਰਖਾਨੇ 'ਚ ਇੰਡਸਟਰੀਅਲ ਏਰੀਆ 'ਚ ਅੱਗ ਲੱਗ ਗਈ ਸੀ, ਵਿਚਾਰੇ 20-25 ਪ੍ਰਵਾਸੀ ਮਜ਼ਦੂਰ ਸੜ ਗਏ ਸੀ, ਔਰ ਕੇਸ ਕਿਤੇ ਕਿ ਬਾਦਲਾਂ ਦੀ ਹਕੂਮਤ ਸੀ। ਸੋ ਉਹ ਬਾਦਲਾਂ ਨੂੰ ਵੀ ਪੈਸਾ ਦਿੰਦਾ ਰਿਹਾ ਇੱਧਰ ਵੀ। ਸੋ ਇਹਦਾ ਮਤਲਬ ਇਹ ਹੈ ਕਿ ਲਵਲੀ ਆੜੇ ਨੇ ਉਹਦੇ ਵਿਜ ਦੇ 50 ਕਰੋੜ ਨੂੰ ਪਿੱਛੇ ਛੱਡ ਕੇ ਜਿਹੜੀ ਹੈ ਕਿੰਨੇ ਕਰੋੜ 'ਚ ਸੀਟ ਬਾਏ ਕੀਤੀ। ਹੁਣ ਫਿਰ ਲੁਧਿਆਣਾ ਦਾ ਇੰਡਸਟਰੀਅਲਿਸਟ ਸੰਜੀਵ ਅਰੋੜਾ, ਹੁਣ ਸੰਜੀਵ ਅਰੋੜਾ ਤੁਸੀਂ ਦੇਖੋ ਕਿਸ ਲੈਵਲ ਤੇ ਅਜੇ 2 ਹਫ਼ਤੇ ਪਹਿਲਾਂ, ਕਿਉਂਕਿ ਉੱਤਰਾਖੰਡ ਦੇ ਵਿੱਚ ਬੀਜੇਪੀ ਜਿੱਤੀ ਹੈ, ਸੰਜੀਵ ਅਰੋੜਾ ਦੀਆਂ ਤਸਵੀਰਾਂ ਨੇ ਕਿ ਬਈ ਉਹ ਉੱਥੇ ਉਹਨੂੰ ਬੀਜੇਪੀ ਦੇ ਕੈਂਡੀਡੇਟਸ ਨੂੰ ਜਿਹੜੇ ਜਿੱਤੇ ਨੇ ਉਹਨਾਂ ਦੇ ਗਲ 'ਚ ਹਾਰ ਪਾ ਰਿਹਾ ਬੀਜੇਪੀ ਮੈਨ। ਉਸ ਤੋਂ ਪਹਿਲਾਂ KP ਗਿੱਲ ਦੇ ਨਾਲ ਉਹਦਾ ਜਿਹੜੀ ਫਾਊਂਡੇਸ਼ਨ ਬਣਾਈ ਸੀ ਟੂਗੈਦਰ, ਔਰ ਉਹਦੇ 'ਚ ਹਰ ਜਨਮ ਦਿਨ ਦੇ ਉੱਤੇ ਫੰਕਸ਼ਨ ਕਰਕੇ KP ਗਿੱਲ ਨੂੰ ਆਨਰ ਕਰਨਾ। ਔਰ ਇਹੀ ਸੰਜੀਵ ਅਰੋੜਾ ਲੁਧਿਆਣੇ ਦੇ ਵਿੱਚ ਇਹਦੀ ਬਿਲਕੁਲ ਇੰਡਸਟਰੀ ਫੇਲ ਹੋਈ, ਔਰ ਇਹ ਬੁੱਢੇ ਨਾਲੇ ਦਾ ਇਸ਼ੂ ਜਿਹੜਾ ਲੁਧਿਆਣੇ 'ਚ ਖੜਾ ਕੀਤਾ ਜਾਂਦਾ ਉਹਦੇ 'ਚ ਸਭ ਤੋਂ ਜ਼ਿਆਦਾ ਇਹਦਾ ਗੰਦ ਪੈਂਦਾ ਸੀ ਇਹਦੀ ਫੈਕਟਰੀ ਦਾ। ਔਰ ਹੁਣ ਇਹਨੇ ਜਾ ਕੇ ਗੁਜਰਾਤ ਦੇ ਵਿੱਚ ਆਪਣੀ ਫੈਕਟਰੀ ਦੂਜੀ ਲਾਈ ਹੋਈ ਹੈ। ਹੁਣ ਇਹ ਪੰਜਾਬੀ ਕਹਿਣ ਨੂੰ ਹੈ ਇਸ ਕਿਸਮ ਦਾ ਹਿੰਦੂਤਵੀ ਬੀਜੇਪੀ ਦਾ ਗੁਜਰਾਤ ਨੂੰ ਤੋਂ ਲਿਆ ਕੇ ਹੁਣ ਇਹਨੇ ਕਿੰਨੇ ਕਰੋੜ ਦੇ ਵਿੱਚ ਸੌਦਾ ਕੀਤਾ ਹੈ ਅੰਦਾਜ਼ਾ ਲਾਣਾ ਕੋਈ ਮੁਸ਼ਕਲ ਨਹੀਂ ਹੈ। ਇਹ ਉਸ ਦੇ ਵਿੱਚ ਸ਼ਾਮਲ ਨੇ। ਔਰ ਹਰਭਜਨ ਸਿੰਘ ਦਾ ਅਸੀਂ ਗੱਲ ਕੀਤਾ, ਸੰਦੀਪ ਪਾਠਕ ਹੋ ਗਿਆ, ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਦਾ, ਤੇ ਲੁਧਿਆਣਾ ਦਾ ਸੰਜੀਵ ਅਰੋੜਾ, ਇਹ ਹੁਣ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ। ਔਰ ਇਸ ਦੇ ਉੱਤੇ ਮੈਂ ਦੇਖ ਰਿਹਾ ਸੀ ਕਿ 2 ਲਿਖਤਾਂ ਜਿਹੜੀਆਂ ਨੇ ਨਜ਼ਮ ਰੂਪ ਦੇ ਵਿੱਚ ਵੀ ਸਾਹਮਣੇ ਆਈਆਂ। ਇੱਕ ਵੀਰ ਸੁਖਵਿੰਦਰ ਸਿੰਘ ਰਟੌਰ ਲਿਖਦੇ ਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਕਈ ਅੱਗੇ ਚੱਲ ਰਹੇ ਨੇ, ਕਈ ਪਿੱਛੇ ਆ ਰਹੇ ਨੇ, ਸਾਡੇ ਮਸਲੇ ਮੰਗਾਂ ਹੱਕ ਮੁੱਦੇ ਸਭ ਢੱਠੇ ਖੂਹ ਵਿੱਚ ਜਾ ਰਹੇ ਨੇ। ਹੁਣ ਤੁਸੀਂ ਬਣਵਾ ਲਓ ਇਹਨਾਂ ਤੋਂ ਪੰਜਾਬ, ਸੁਨਹਿਰੀ ਪੰਜਾਬ, ਰੰਗਲਾ ਪੰਜਾਬ, ਰੰਗ ਤਾਂ ਲਾਤਾ ਇਹ ਚਾਰੋਂ ਖੜੇ ਕਰਕੇ। ਔਰ ਮਸਤਾਨ ਸਿੰਘ ਪਾਬਲਾ ਉਹਨਾਂ ਨੇ ਕਿਸੇ ਦੀ ਕਾਪੀ ਕਰਕੇ ਲਾਇਆ, ਔਰ ਉਹਦੇ 'ਚ ਵੀ ਇੱਕ ਅੱਛੇ ਕਪਲੇਟ ਨੇ 3-4 ਕਿ ਸਿਰ ਦੇ ਉੱਤੇ ਪੱਗ ਬਸੰਤੀ ਵਿੱਚ ਦਿਲਾਂ ਦੇ ਖੋਟਵੇ ਵੀਰਾ, ਇਸ ਅਖੌਤੀ ਇਨਕਲਾਬ ਦਾ ਦਿੱਲੀ ਹੱਥ ਰਿਮੋਟ ਵੇ ਵੀਰਾ। ਸਿਰ ਦੇ ਉੱਤੇ ਪੱਗ ਬਸੰਤੀ ਵਿੱਚ ਦਿਲਾਂ ਦੇ ਖੋਟਵੇ ਵੀਰਾ, ਇਸ ਅਖੌਤੀ ਇਨਕਲਾਬ ਦਾ ਦਿੱਲੀ ਹੱਥ ਰਿਮੋਟ ਵੇ ਵੀਰਾ। ਲਾ ਗਏ ਆਣ ਵਪਾਰੀ ਬੋਲੀ, ਰਾਜ ਸਭਾ ਦੀਆਂ ਸੀਟਾਂ ਦੀ, ਵੇਖ ਮਨੁੱਖੀ ਅਧਿਕਾਰਾਂ ਤੇ ਭਾਰੀ ਪੈ ਗਏ ਨੋਟ ਵੇ ਵੀਰਾ। ਸਹੀ ਗੱਲ ਹੈ। ਵੜਦਿਆਂ ਸਾਰ ਵਿਧਾਨ ਸਭਾ ਵਿੱਚ ਚੂਰ ਕਰ ਸੁੱਟੀਆਂ ਹੀ, ਕਿੰਨੀਆਂ ਆਸਾਂ ਲਾ ਕੇ ਪਾਈ, ਲੋਕਾਂ ਨੇ ਸੀ ਵੋਟ ਵੇ ਵੀਰਾ। ਚੱਲ ਹੁਣ ਅਗਲੇ 5 ਸਾਲ ਤੱਕ ਰੰਗ ਬਦਲਾ ਦੇ ਵੇਖੀ ਜਾ, ਅਗਲਿਆਂ ਦਾ ਤਾਂ ਮੁਫਤੋਂ ਮੁਫਤੀ ਆ ਗਿਆ ਯੱਕਾ ਲੋਟ ਵੇ ਵੀਰਾ। ਦੇਖੋ ਡਰਾਮੇ ਤਮਾਸ਼ੇ ਰੰਗਲੇ ਪੰਜਾਬ ਦੇ। ਔਰ ਅੱਜ ਹੀ ਸਾਡੇ ਵੀਰ ਗੁਰਚਰਨ ਸਿੰਘ ਜੀ ਹਿਊਸਟਨ ਤੋਂ, ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਅਕਸਰ ਸਾਂਝ ਵੀ ਕਰਦੇ ਨੇ, ਸਾਨੂੰ ਬੜੇ ਨੋਵਲ ਆਈਡੀਆਜ਼ ਵੀ ਦਿੰਦੇ ਨੇ। ਹਾਲਾਂ ਅਸੀਂ ਇਸ ਵੀਕਐਂਡ ਹਿਊਸਟਨ ਜਾਣਾ ਸੀ, ਲੇਕਿਨ ਐਨ ਮੌਕੇ ਦੇ ਉੱਤੇ ਜਿਹੜਾ ਉਹ ਫਲਾਈਟਸ ਕੈਂਸਲ ਹੋ ਗਈਆਂ, ਅਗਲੇ ਦਿਨ ਵੀ ਅਵੇਲੇਬਲ ਨਹੀਂ ਸੀ। ਔਰ ਅੱਜ ਹੀ ਉਹਨਾਂ ਦੀ ਕਾਲ ਸੀ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਪਹਿਲੇ ਹਫਤੇ 'ਚ ਹੀ ਐਕਸਪੋਜ਼ ਹੋ ਗਿਆ। ਉਹਨਾਂ ਨੇ ਕਿਹਾ ਕਿ ਭਾਈ ਲੋਕਾਂ ਨੂੰ ਕਾਲ ਦਿੱਤੀ ਜਾਏ ਕਿ ਇਹਨਾਂ ਦਾ ਮੁਕੰਮਲ ਬਾਈਕਾਟ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਔਰ ਇਹ ਜਿਹੜੇ 92 MLA ਨੇ ਇਹਨਾਂ ਦੀ ਜ਼ਮੀਰ ਨੂੰ ਜਿਹੜਾ ਲਾਹਨਤ ਪਾ ਕੇ ਕਹੋ ਕਿ ਭਾਈ ਆਹ ਤੁਹਾਡੇ ਸਾਹਮਣੇ ਹੋ ਗਿਆ ਪੰਜਾਬ ਦੇ ਹੱਕਾਂ ਦਾ, ਹਿੱਤਾਂ ਦਾ ਕਬਾੜਾ, ਤੇ ਲਾਲਾ ਕੇਜਰੀਵਾਲ ਨੇ ਕਰਤਾ, ਪਹਿਲੇ ਹਫਤੇ 'ਚ ਹੀ ਕਰਤਾ ਕਿ ਛੱਡੋ ਤੁਸੀਂ ਆਪਣਾ ਅੱਡ ਗਰੁੱਪ ਬਣਾ ਲਓ, ਕਿਉਂਕਿ ਇਹ ਵੀ ਪ੍ਰੋਵੀਜ਼ਨ ਹੁੰਦਾ ਹੈ। ਔਰ ਇਹਨਾਂ ਨੂੰ ਥਾਂ ਜਿਹੜਾ ਲਾਹਨਤਾਂ ਪਾਈਆਂ ਜਾਣ। ਅਲਟੀਮੇਟਲੀ ਸੋਸ਼ਲ ਮੀਡੀਆ ਤੇ ਤਾਂ ਪੈ ਹੀ ਰਹੀਆਂ ਨੇ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਵੀ ਸਿਰਫ ਉਹ ਕਰਨ ਜਾਂ ਅਫਸੋਸ ਕਰਨ ਨਾਲ
ਨਹੀਂ ਬਣਨਾ ਹੈ, ਇਹਨਾਂ ਨੂੰ ਐਕਸਪੋਜ਼ ਕਰਨਾ ਬਣਦਾ ਹੈ ਔਰ ਇਹਨਾਂ ਨੂੰ ਕਨਫਰੰਟ ਕਰਨਾ। ਔਰ ਅੱਜ ਹੀ ਕੁਝ ਐਮਐਲਏ ਨੂੰ ਲੋਕਾਂ ਨੇ ਕਨਫਰੰਟ ਵੀ ਕੀਤਾ ਹੈ, ਉਹ ਮੂੰਹ 'ਚ ਝਾਗੀ ਘੋਲ ਰਹੇ ਨੇ ਹੁਣ ਕੀ ਕਹਿਣ, ਕਿਉਂਕਿ ਉਸ ਤੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਉਹਨੇ ਵੀਡੀਓ ਕਾਨਫਰੰਸ ਰਾਹੀਂ ਜਿਵੇਂ ਉਹ ਮਾਸਟਰ ਸਟਿਕ ਲੈ ਕੇ ਹੁੰਦਾ ਨਾ, ਉਹਨਾਂ ਨੂੰ ਝਾੜ ਰਿਹਾ ਕਿ ਤੁਸੀਂ ਕਿਸੇ ਨੇ ਨਹੀਂ ਜਾਣਾ ਜਾ ਕੇ ਕਹਿਣਾ ਕਿ ਜੀ ਅਸੀਂ ਪੁੱਠੇ ਟੰਗ ਦੇਾਂਗੇ, ਇੱਦਾਂ ਦਾ ਕੋਈ ਨਹੀਂ ਹੈ। ਜੇ ਤੁਹਾਡੇ 'ਚੋਂ ਕਿਸੇ ਨੇ ਕੋਈ ਵੀ ਉਲੰਘਣਾ ਕੀਤੀ, ਦੂਜਾ ਕੀਤਾ, ਅਸੀਂ ਬਾਹਰ ਕੱਢ ਦਿਆਂ। ਮਤਲਬ ਉਹ ਇਵੇਂ ਡੀਲ ਕਰ ਰਿਹਾ ਕਿ ਵੀ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਹੈ ਤਾਂ ਨਹੀਂ ਵੈਸੇ ਭਗਵੰਤ ਮਾਨ 'ਚ ਹੁਣ ਕਹੋ ਜਿਵੇਂ ਉਹ ਪੈਰੀਂ ਡਿੱਗਦਾ ਹੈ ਵੀ ਉਹਦੇ 'ਚ ਕੋਈ ਗੈਰਤ ਜਾਂ ਅਣਖ ਹੈ, ਪਰ ਮੈਨੂੰ ਲੱਗਦਾ ਹੈ ਵੀ ਹੋ ਸਕਦਾ ਬਹੁਤ ਜਲਦੀ ਬਹੁਤ ਸਾਰੇ ਬਾਗੀ ਰਸਤੇ ਤੇ ਹੀ ਆ ਜਾਣ ਕਿ ਭਾਈ ਇਹ ਰੋਜ਼ ਲਾਲਾ ਜਿਹੜਾ ਉਹ ਤਾਂ ਸੋਟੀ ਨਾਲ ਕੁੱਟਦਾ ਸਾਨੂੰ। ਔਰ ਹੋਣਾ ਇਹੀ ਹੈ, ਮਤਲਬ ਪਹਿਲੇ ਦਿਨਾਂ 'ਚ ਹੀ ਸਾਹਮਣੇ ਹੋ ਗਿਆ ਵੀ ਇਹ ਤਾਂ ਆਮ ਸੀ ਹਰ ਇੱਕ ਨੂੰ ਕਿ ਵੀ ਇਹ ਤਾਂ ਐਵੇਂ ਉਹ ਪ੍ਰੋਕਸੀ ਹੋਏਗਾ, ਲੇਕਿਨ ਇੰਨਾ ਪ੍ਰੋਕਸੀ ਹੋਏਗਾ ਕਿ ਭਾਈ ਇਸ ਸਾਰੇ 'ਚੋਂ ਕੀ ਕੱਢਣਾ। ਔਰ ਇਸ ਸਾਰੇ 'ਚੋਂ ਅਸੀਂ ਮੈਂ ਕਲੋਜ਼ਿੰਗ ਦੇ ਵਿੱਚ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ, ਪਹਿਲਾਂ ਤਾਂ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਵੀ ਤੁਹਾਡਾ ਪ੍ਰੋਗਰਾਮ ਸੌਫਟ ਸੀ ਜਦੋਂ ਕਿ ਬਰੂਟ ਮੈਜੋਰਟੀ ਉਹਨੇ ਜਿੱਤੀ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਪੰਜਾਬ ਦੀ ਰਾਜ ਸਭਾ ਦੇ ਨੋਮੀਨੀ ਉਹਨਾਂ ਨੇ ਕੀਤੇ ਨੇ, ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ। ਉਹ ਭੈਣ ਜੀ ਅਸੀਂ ਡਿਸਕਸ ਕਰ ਰਹੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ, ਮੈਂ ਇਹ ਆਸ ਕਰਦੀ ਹਾਂ ਵੀ ਇਮਾਨਦਾਰੀ ਦੇ ਨਾਲ ਉਹਨਾਂ ਫੁਲਿਸ਼ ਵੋਟਰਸ ਨੂੰ ਹੂ ਵੋਟਡ ਫਾਰ ਬੀ ਟੀਮ ਆਫ RSS ਇਨ ਲਿਓਰ ਆਫ ਫਰੀਬੀਜ਼ ਕਿ ਮੁਫਤ ਵੰਡਿਆ, ਉਹਨਾਂ ਨੂੰ ਕਹੋਗੇ। ਫਿਰ ਉਹਨਾਂ ਨੇ ਅੱਗੇ ਇਸ਼ੂ ਦੇ ਉੱਤੇ ਗੱਲ ਕੀਤੀ ਹੈ ਕਿ ਵਿਦ ਡਿਊ ਰਿਸਪੈਕਟ ਆਮ ਆਦਮੀ ਪਾਰਟੀ ਇਜ਼ ਪ੍ਰਮੋਟਡ ਬਾਈ ਮੀਡੀਆ ਐਂਡ RSS ਟੂ ਫਿਨਿਸ਼ ਆਪੋਜੀਸ਼ਨ, ਰੀਜਨਲ ਪਾਰਟੀਜ਼, ਕਾਸਟ ਬੇਸਡ ਪਾਰਟੀਜ਼ ਐਂਡ ਮਾਈਨੋਰਿਟੀ ਪਾਰਟੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਖੇਤਰੀ ਪਾਰਟੀਆਂ ਦਾ ਸਫਾਇਆ ਕਰਨਾ, ਕਾਂਗਰਸ ਦਾ, ਪਲੱਸ ਈਵਨ ਯੂਪੀ ਬਿਹਾਰ ਦੇ ਵਿੱਚ ਜਿਹੜੀ ਕਾਸਟ ਬੇਸਡ ਪੋਲੀਟਿਕ ਹੁਣ ਹੋ ਇਹ ਰਿਹਾ ਹੈ ਕਿ ਜਿਹੜੇ ਸਿੱਧੇ BJP ਦੇ ਖਾਤੇ 'ਚ ਨਹੀਂ ਜਾਂਦੇ, ਇੱਕ ਤਾਂ ਹਿੰਦੂਤਵਾ ਦੇ ਵੋਟਰ ਹੀ ਨੇ, ਉਹਨਾਂ ਦੀ ਇਹ ਚੋਇਸ ਬਣ ਰਿਹਾ। ਔਰ ਇਹ ਅਲਟੀਮੇਟਲੀ ਉਵੇਂ ਹੀ ਸਾਕਨ ਕਰਕੇ ਜਿਹੜਾ ਅਲਟੀਮੇਟਲੀ ਜਾ ਕੇ BJP ਦੇ ਦਰਬਾਰ 'ਚ ਹੀ ਉਹਨਾਂ ਨੂੰ ਡਿਲੀਵਰ ਕਰਨ ਵਾਲੀ ਗੱਲ ਹੈ। ਔਰ ਨਾਲ ਦੀ ਨਾਲ BJP knows it doesn't get votes from all sections of society due to its Hindutva stand, so they promote Aam Aadmi Party and also leave no stone unturned to finish minority parties, regional parties, caste-based parties and Indian National Congress. Has anyone noticed how media and BJP never attack Kejriwal and Aam Aadmi Party as much as they attack other parties? ਬਿਲਕੁਲ ਇਹ ਠੀਕ ਹੈ ਕਿ ਉੱਥੇ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਭਾਈ ਕੀ ਹੈ, ਕਿਉਂਕਿ ਜਿਵੇਂ ਅਸੀਂ ਵਿਵੇਕਾਨੰਦ ਫਾਊਂਡੇਸ਼ਨ ਡੋਵਾਲ ਤੋਂ ਸ਼ੁਰੂ ਕਰਕੇ ਕਈ ਵਾਰੀ ਨੂਰਾ ਕੁਸ਼ਤੀ ਨਜ਼ਰ ਆਉਂਦੀ ਹੈ ਇੱਕ ਦੂਸਰੇ ਨੂੰ ਥੋੜ੍ਹਾ ਬਹੁਤ ਕਹਿਣ ਕਹਾਣ ਦਾ, ਲੇਕਿਨ ਨਾ ਤੁਹਾਨੂੰ ਹੁਣ ਕੇਜਰੀਵਾਲ ਨਜ਼ਰ ਆਏਗਾ ਕਿ ਮੋਦੀ ਤੇ ਜਾਂ ਅਮਿਤ ਸ਼ਾਹ ਦੇ ਖਿਲਾਫ ਕੁਝ ਕਹਿ ਰਿਹਾ। ਔਰ ਰਾਦਰ ਜਿੰਨੀਆਂ ਪਾਲਿਸੀਜ਼ BJP ਨੇ ਲਈਆਂ, ਆਰਟੀਕਲ 370, CAA, ਕਸ਼ਮੀਰ ਦੇ ਵਿੱਚ ਜੋ ਜ਼ੁਲਮ ਚੱਲ ਰਿਹਾ, ਈਵਨ EVM ਮਸ਼ੀਨਾਂ ਦੇ ਹਵਾਲੇ ਨਾਲ, ਔਰ ਪੰਜਾਬ ਦੇ ਕੰਟੈਕਸਟ ਦੇ ਵਿੱਚ ਈਵਨ ਜਿਹੜਾ ਸਿਕਿਉਰਿਟੀ ਲੈਬਸ ਦੀ ਗੱਲ ਮੋਦੀ ਨੇ ਕਰਕੇ ਕਿ ਮੈਂ ਜ਼ਿੰਦਾ ਵਾਪਸ ਆ, ਉਦੋਂ ਵੀ ਕੇਜਰੀਵਾਲ ਨੇ ਸਭ ਤੋਂ ਜ਼ਿਆਦਾ ਪੰਜਾਬ ਬਾਰੇ ਕਿ ਜੀ ਹਿੰਦੂ ਮਾਰਜਨਲਾਈਜ਼ਡ ਨੇ। ਔਰ ਸੋ ਜੇ ਤੁਸੀਂ ਦੇਖੋਗੇ ਤਾਂ ਇਹ ਕਹਿਣ ਦੀ ਤੁਹਾਨੂੰ ਕੋਈ ਦੂਜਾ ਦੇਖਣ ਲਈ ਦੂਜਾ ਸਿੱਕਾ ਨਹੀਂ ਚੁੱਕਣਾ ਪੈਂਦਾ, ਉਸੇ ਹੀ ਹੈਡ ਟੇਲ ਸਿੱਕੇ ਨੂੰ ਕਰੋ ਤੇ ਤੁਹਾਨੂੰ ਨਜ਼ਰ ਆਉਂਦਾ ਕਿ ਵੀ ਉਸੇ ਸਿੱਕੇ ਦਾ ਹੀ ਇਹ ਦੂਸਰਾ ਪਹਿਲੂ ਹੈ। ਔਰ ਫਿਰ ਭੈਣ ਜੀ ਨੇ ਕਿਹਾ ਕਿ ਹੈਜ਼ ਐਨੀਵਨ ਵੰਡਰਡ ਹਾਊ ਡਿਡ ਕੇਜਰੀਵਾਲ ਗਰੋ ਸੋ ਸੂਨ ਐਂਡ ਐਕਸਪੈਂਡਡ ਓਨ ਪਾਰਟ ਇਨ ਲੈਸ ਦੈਨ 10 years, ਹੂ ਇਜ਼ ਫੰਡਿੰਗ ਹਿਮ। ਜ਼ਾਹਰ ਹੈ ਕਿ ਕੌਣ ਫੰਡ ਕਰ ਰਿਹਾ, ਇਹ ਉਹੀ ਜੇ ਹੁਣ ਮਿੱਤਲ ਵਰਗੇ ਦੂਜੇ ਉਧਰ ਉੱਤਰਾਖੰਡ 'ਚ BJP ਨੂੰ ਵੈਲਕਮ ਕਰ ਰਹੇ ਨੇ, ਹਾਰ ਪਾ ਰਹੇ ਨੇ, ਤੇ ਇਹੀ ਉਹਨਾਂ ਦੇ ਫੰਡਰ ਨੇ, ਇੱਧਰੋਂ ਵੀ ਉਹਨਾਂ ਰਾਹੀਂ ਆ ਗਏ। ਕੇਜਰੀਵਾਲ ਟਾਕਡ ਨਥਿੰਗ ਅਬਾਊਟ ਪੰਜਾਬ's interstate disputes, water or human rights of 1984 this time, rather talked of Punjabi Hindus being marginalized, won rest of votes promising freebies ਕਿ ਮੁਫਤ ਦੇਣ ਦਾ ਕਰਕੇ ਬਾਕੀ ਵੋਟਾਂ ਲੈ ਲਈਆਂ। ਔਰ ਜਦੋਂ ਦਿੱਲੀ 'ਚ ਨੇ ਪਹਿਲੀ ਵਾਰ ਬਣਨਾ ਸੀ, ਜਦੋਂ ਫੂਲਕਾ ਜਾਂ ਜਰਨੈਲ ਸਿੰਘ, ਉਦੋਂ ਨਵੰਬਰ 84 ਕਿ ਜੀ ਜ਼ੁਲਮ ਹੋਇਆ, ਹੁਣ ਉਹ ਕੋਈ ਐਸਾ ਇਸ਼ੂ ਜਿਹੜਾ ਉਹ ਖੜਾ ਨਹੀਂ ਕਰਦਾ ਹੈ। ਫਿਰ ਜਿਹੜਾ ਉਸਨੇ Punjab may have blundered, including NRIs who have supported Aam Aadmi Party too much, and youth who get fooled seeing Kejriwal, the IIT, UPSC background as a former IRS officer. ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਭੈਣ ਜੀ। ਬਾਹਰਲੇ ਵੀ ਉਹ NRI ਹੋਣ ਜਾਂ ਪੰਜਾਬ ਦੇ, ਉਹਨਾਂ ਨੂੰ ਕਿਹਾ ਜੀ ਬੜਾ ਉੱਥੇ ਦਿੱਲੀ ਮਾਡਲ, ਉਹ ਜਿਹੜੇ ਮੈਂ UP ਦੇ ਜਰਨਲਿਸਟ ਦੀ ਗੱਲ ਕੀਤੀ, ਉਹਨੇ ਕਿਹਾ ਵੀ ਜਿਵੇਂ ਗੁਜਰਾਤ ਮਾਡਲ ਫਰਾਡ ਸੀ ਕਿ ਗੁਜਰਾਤ ਜਾ ਕੇ ਪੁੱਛੋ ਵੀ ਕਿਹੜਾ ਗੁਜਰਾਤ ਮਾਡਲ ਸੀ। ਉਹਨੇ ਕਿਹਾ ਦਿੱਲੀ ਜਾ ਕੇ ਦੇਖੋ ਵੀ ਕੀ ਹਾਲ ਹੈ,
ਵੀ 3000 ਸਕੂਲਾਂ ਨੂੰ ਜੀ ਉੱਥੇ ਰੰਗ ਰੋਗਨ ਕਰਾਤਾ। ਉਹਨੇ ਕਿਹਾ ਪੰਜਾਬ 'ਚ 30,000 ਸਕੂਲ ਨੇ ਔਰ ਦਿੱਲੀ 'ਚ ਕੁਝ ਵੀ ਨਹੀਂ। ਉਹਨੇ ਕਿਹਾ ਦਿੱਲੀ ਜਾ ਕੇ ਪੁੱਛੋ ਲੋਕਾਂ ਨੂੰ। ਪਰ ਪੰਜਾਬ 'ਚ ਤੁਸੀਂ ਵੇਚਿਆ ਦਿੱਲੀ ਮਾਡਲ ਔਰ ਮੂਰਖਾਂ ਨੇ ਉਸ ਨੂੰ ਖਰੀਦਿਆ। ਪੰਜਾਬ may have blundered, including NRIs who supported Aam Aadmi Party too much and youth who get food, मैं जिक्र पढ़ लिया। Sikhs have disproportionately bashed own regional parties and politicians. The demise of Panthak and regional parties, what RSS always wanted. Akali Dal being finished is what India's agencies forever wanted. कि भाई ਅਸੀਂ ਆਪਣੀਆਂ ਖੇਤਰੀ ਪਾਰਟੀਆਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਜ਼ਿਆਦਾ ਭੰਨਿਆ ਔਰ ਇਹੀ ਏਜੰਸੀਆਂ ਚਾਹੁੰਦੀਆਂ ਸੀ ਕਿ ਭਾਈ ਇੱਥੋਂ ਖਤਮ ਹੋਏ ਤਾਂ ਉਸ ਸਪੇਸ ਦੇ ਵਿੱਚ ਫਿਰ ਜਿਹੜਾ ਉਹ ਕੇਜਰੀਵਾਲ ਨੂੰ ਵਾੜਿਆ। ਬਿਲਕੁਲ ਸਿੱਖ ਲੀਡਰਸ ਹੈਵ ਬਲੰਡਰਡ by failing to inspire own citizens in Punjab, and Sikh masses have also blundered by giving brute power to outsiders and being too desperate and alienated from local leaders। ਇਹ ਬਿਲਕੁਲ ਠੀਕ ਹੈ। ਜਿਵੇਂ ਮੈਂ ਕਿਹਾ ਵੀ ਲੋਕ ਜਿਹੜੇ ਨੇ ਉਹਨਾਂ ਨੇ ਬਜਾਏ ਜੇ ਤੁਸੀਂ ਉਹਨਾਂ ਤੋਂ ਫੈਡ ਅਪ ਵੀ ਹੋ ਆਪਣਾ ਅਲਟਰਨੇਟਿਵ, ਔਰ ਉਹਦੇ 'ਚ ਮੈਂ ਸਮਝਦਾ ਵੀ ਇੱਕ ਵੱਡੇ ਗੁਨਾਹਗਾਰ ਇੱਕ ਕਿਸਾਨ ਲੀਡਰਸ਼ਿਪ ਹੈ ਜਿਨ੍ਹਾਂ ਨੇ ਇੱਕ ਓਪਰਚੁਨਿਟੀ ਸੀ ਕਿ ਇਸ ਕਿਸਾਨ ਸਟਰਗਲ ਚੋਂ ਇੱਕ ਰੀਜਨਲ ਪਾਰਟੀ ਜੇ ਅਕਾਲੀਆਂ ਨੂੰ ਮਾਈਨਸ ਵੀ ਕਰ ਦਿੰਦੇ ਵਕਤੀ ਤੌਰ ਤੇ ਉਹ ਨਿਕਲ ਸਕਦੀ ਸੀ, ਲੇਕਿਨ ਉਹ ਮਿਸਡ ਓਪਰਚੁਨਿਟੀਜ਼ ਦੇ ਥੱਲੇ ਇਹ ਵਾਪਸ ਉਹਦੇ 'ਚ ਵੜੇ ਨੇ। ਕੇਜਰੀਵਾਲ has recently threatened MLAs they will be sacked if they do not perform. He has shown who is the boss controlling from Delhi. ਉਹਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਜਿਵੇਂ ਮੈਂ ਗੱਲ ਕੀਤੀ ਹੈ ਕਿ MLA ਨੂੰ ਉਹਨੇ ਧਮਕਾਇਆ। Many Aam Aadmi Party MLAs are from India against corruption movement, which was an RSS brainchild to destroy UPA government. Panthak media going soft on Aam Aadmi Party while it goes hammer and tongs against Akalis and Captain is part of the problem. ਉਹਨਾਂ ਨੂੰ ਸ਼ਿਕਾਇਤ ਹੈ ਕਿ ਪੰਥਕ ਮੀਡੀਆ ਨੇ ਨਰਮ ਰੁਖ ਰੱਖਿਆ ਜਿਵੇਂ ਕਿ ਸਖਤੀ ਨਾਲ ਉਹ ਅਕਾਲੀਆਂ ਔਰ ਕੈਪਟਨ ਦੇ ਖਿਲਾਫ ਗਏ। All succeeded in inciting disenchantment against existing parties but offered no alternative। ਕਿ ਵੀ ਅਸੀਂ ਉਹਨਾਂ ਪਾਰਟੀਆਂ ਨੂੰ ਤਾਂ ਭੰਨਿਆ ਲੇਕਿਨ ਕੋਈ ਵੀ ਉਹਦਾ ਬਦਲ ਨਹੀਂ ਦਿੱਤਾ। The void was then filled by Aam Aadmi Party which thrives on creating alienation from existing parties and offering itself as a fancy new alternative। ਕਿਉਂਕਿ ਗੈਪ ਸੀ ਉਸ 'ਚ ਵੜ ਗਏ ਔਰ ਕਿਉਂਕਿ ਬਾਕੀ ਪਾਰਟੀਆਂ ਐਲੀਨੇਟ ਹੋ ਗਈਆਂ ਸੀ ਤਾਂ ਇਹਨਾਂ ਨੇ ਆਪਣਾ ਸਟੱਫ ਵੇਚਿਆ। enjoy the show for next 5 years now. I am sure Punjabis will regret giving brute majority to Aam Aadmi Party like this। ਤੁਸੀਂ ਭੈਣ ਜੀ ਬਿਲਕੁਲ ਸਹੀ ਬਾਤ ਠੀਕ ਹੈ। ਆਲਰੇਡੀ ਜੇ ਅਸੀਂ ਦੇਖੀਏ ਕਿ ਇਸ ਐਕਸ਼ਨ ਤੋਂ ਬਾਅਦ ਬਹੁਤ ਸਾਰੇ ਠੱਗੇ ਮਹਿਸੂਸ ਕਰ ਰਹੇ ਨੇ ਪਰ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।